ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 31 ਅਗਸਤ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਸੀਹ ਯਸੂ। ਸੁਨਹਿਰੀ ਮਤਨ ਯੋਹੰਨਾ। ਐ ਬੱਚਿਓ, ਅਸੀਂ ਕਲਾਮ ਤੇ ਜ਼ੁਬਾਨੀ ਨਾਲ ਨਹੀਂ ਬਲਕਿ ਕੰਮ ਤੇ ਸੱਚਾਈ ਦੇ ਰਾਹੀਂ ਵੀ ਪਿਆਰ ਰੱਖੀਏ। ਜਵਾਬੀ ਪੜ੍ਹਾਈ। ਇਫਸੀਓਂ ਗਲਤੀਓਂ। ਇਸ ਲਈ ਪਿਆਰੇ ਫਰਜ਼ੰਦਾਂ ਵਾਂਗਰ ਰੱਬ ਵਰਗੇ ਬਣੋ ਤੇ ਪਿਆਰ ਨਾਲ ਚੱਲੋ, ਜਿਵੇਂ ਮਸੀਹ ਨੇ ਤੁਹਾਡੇ ਨਾਲ ਪਿਆਰ ਕੀਤਾ ਤੇ ਸਾਡੇ ਲਈ ਆਪਣੇ ਆਪ ਨੂੰ ਖੁਸ਼ਬੂ ਵਾਂਗਰ ਰੱਬ ਦੀ ਨਜ਼ਰ ਕਰਕੇ ਕੁਰਬਾਨ ਕੀਤਾ। ਕਿਉਂ ਜੇ ਤੁਸੀਂ ਸਾਰੇ ਉਸ ਈਮਾਨ ਦੇ ਰਾਹੀਂ ਜਿਹੜਾ ਮਸੀਹ ਯਸੂ ਵਿੱਚ ਹੈ, ਰੱਬ ਦੇ ਪੁੱਤਰ ਹੋ। ਤੇ ਤੁਸੀਂ ਸਾਰੇ ਜਿਨ੍ਹਾਂ ਨੇ ਮਸੀਹ ਵਿੱਚ ਸ਼ਾਮਲ ਹੋਣ ਦਾ ਬਪਤਿਸਮਾ ਲਿਆ, ਮਸੀਹ ਨੂੰ ਪਾ ਲਿਆ ਹੈ। ਨਾ ਕੋਈ ਯਹੂਦੀ ਰਿਹਾ, ਨਾ ਯੂਨਾਨੀ, ਨਾ ਕੋਈ ਗੁਲਾਮ, ਨਾ ਆਜ਼ਾਦ, ਨਾ ਕੋਈ ਬੰਦਾ, ਨਾ ਕੋਈ ਬੁੱਢੀ, ਕਿਉਂ ਜੇ ਤੁਸੀਂ ਸਾਰੇ ਮਸੀਹ ਵਿੱਚ ਇੱਕ ਹੋ। ਦਰਸੀ ਆਵਾਜ਼ ਬਾਈਬਲ ਵਿੱਚੋਂ ਯੋਹੰਨਾ। ਐ ਬਾਲੋ, ਕਿਸੇ ਦੇ ਧੋਖੇ ਵਿੱਚ ਨਾ ਆਉਣਾ। ਜਿਹੜਾ ਰਾਸਤਬਾਜ਼ੀ ਦੇ ਕੰਮ ਕਰਦਾ ਏ, ਉਹ ਹੀ ਉਹਦੇ ਵਾਂਗਰ ਰਾਸਤਬਾਜ਼ ਏ। ਸਲਾਤੀਨ। ਤੇ ਸੁਲੇਮਾਨ ਖੁਦਾਵੰਦ ਨਾਲ ਪਿਆਰ ਕਰਦਾ ਤੇ ਆਪਣੇ ਪਿਓ ਦਾਦੇ ਦੇ ਆਇਨ ਉੱਤੇ ਟੁਰਦਾ ਸੀ। ਜਬੂਨ ਵਿੱਚ ਖੁਦਾਵੰਦ ਰਾਤ ਦੇ ਵੇਲੇ ਸੁਲੇਮਾਨ ਨੂੰ ਸੁਪਨੇ ਵਿੱਚ ਵਿਖਾਲੀ ਦਿੱਤਾ ਤੇ ਖੁਦਾਵੰਦ ਨੇ ਆਖਿਆ, ਮੰਗ, ਮੈਂ ਤੈਨੂੰ ਕੀ ਦੇਵਾਂ। ਸੁਲੇਮਾਨ ਨੇ ਆਖਿਆ, ਤੂੰ ਆਪਣੇ ਖਾਦਮ ਮੇਰੇ ਪਿਓ ਦਾਊਦ ਉੱਤੇ ਬੜਾ ਅਹਿਸਾਨ ਕੀਤਾ ਏ, ਇਸ ਲਈ ਵੀ ਉਹ ਤੇਰੇ ਹਜ਼ੂਰ ਰਾਸਤੀ ਤੇ ਸਦਾਕਤ ਦੇ ਨਾਲ ਸਿੱਧੇ ਦਿਲ ਤੋਂ ਚੱਲਦਾ ਰਿਹਾ, ਤੇ ਤੂੰ ਉਹਦੇ ਲਈ ਇਹ ਵੱਡਾ ਅਹਿਸਾਨ ਰੱਖਿਆ ਹੋਇਆ ਸੀ ਭਈ ਤੂੰ ਉਹਨੂੰ ਇੱਕ ਪੁੱਤਰ ਦਿੱਤਾ ਜਿਹੜਾ ਉਹਦੇ ਤਖਤ ਉੱਤੇ ਬੈਠਾ, ਜਿਵੇਂ ਅੱਜ ਦੇ ਦਿਨ ਏ। ਤੇ ਹੁਣ ਐ ਖੁਦਾਵੰਦ ਮੇਰੇ ਰੱਬਾ, ਤੂੰ ਆਪਣੇ ਖਾਦਮ ਨੂੰ ਮੇਰੇ ਪਿਓ ਦਾਊਦ ਦੀ ਥਾਂ ਬਾਦਸ਼ਾਹ ਬਣਾਇਆ ਏ, ਤੇ ਮੈਂ ਛੋਟਾ ਮੁੰਡਾ ਹੀ ਹਾਂ ਤੇ ਮੈਨੂੰ ਬਾਹਰ ਜਾਣ ਤੇ ਪਰਤ ਕੇ ਆਉਣ ਦੀ ਵੀ ਸਿਆਣ ਨਹੀਂ। ਇਸ ਲਈ ਤੂੰ ਆਪਣੇ ਖਾਦਮ ਨੂੰ ਆਪਣੀ ਕੌਮ ਦਾ ਨਿਆਂ ਕਰਨ ਲਈ ਸਮਝਣ ਵਾਲਾ ਦਿਲ ਦੇ, ਤਾਂ ਜੋ ਮੈਂ ਚੰਗੇ ਤੇ ਮੰਦੇ ਵਿੱਚ ਅੱਡ ਕਰ ਸਕਾਂ, ਕਿਉਂ ਜੇ ਤੇਰੀ ਇਸ ਵੱਡੀ ਕੌਮ ਦਾ ਨਿਆਂ ਕੌਣ ਕਰ ਸਕਦਾ ਏ। ਤੇ ਇਹ ਗੱਲ ਰੱਬ ਨੂੰ ਪਸੰਦ ਆਈ ਭਈ ਸੁਲੇਮਾਨ ਨੇ ਇਹ ਸ਼ੈ ਮੰਗੀ। ਤੇ ਰੱਬ ਨੇ ਆਖਿਆ ਭਈ ਕਿਉਂ ਜੇ ਤੂੰ ਇਹ ਸ਼ੈ ਮੰਗੀ ਤੇ ਆਪਣੇ ਲਈ ਲੰਮੀ ਉਮਰ ਦੀ ਦਰਖਾਸਤ ਨਹੀਂ ਕੀਤੀ, ਤੇ ਨਾ ਆਪਣੇ ਲਈ ਦੌਲਤ ਦਾ ਸਵਾਲ ਕੀਤਾ, ਤੇ ਨਾ ਆਪਣੇ ਦੁਸ਼ਮਣਾਂ ਦੀ ਜਾਨ ਮੰਗੀ, ਬਲਕਿ ਨਿਆਂ ਕਰਨ ਲਈ ਤੂੰ ਆਪਣੇ ਲਈ ਅਕਲਮੰਦੀ ਦੀ ਦਰਖਾਸਤ ਕੀਤੀ ਏ। ਇਸ ਲਈ ਵੇਖ, ਮੈਂ ਤੇਰੀ ਦਰਖਾਸਤ ਦੇ ਮੁਤਾਬਕ ਕੀਤਾ। ਮੈਂ ਤੈਨੂੰ ਇੱਕ ਸਿਆਣ ਤੇ ਸਮਝਣ ਵਾਲਾ ਦਿਲ ਦਿੱਤਾ, ਇੰਜ ਦਾ ਵੀ ਤੇਰੇ ਵਰਗਾ ਨਾ ਕੋਈ ਤੇਰੇ ਤੋਂ ਪਹਿਲਾਂ ਜੰਮਿਆ ਤੇ ਨਾ ਤੇਰੇ ਬਾਅਦ ਤੇਰੇ ਵਰਗਾ ਕੋਈ ਆਵੇਗਾ। ਆਵਾਜ਼। ਮਸਕੀਨ ਤੇ ਸਿਆਣਾ ਮੁੰਡਾ ਉਸ ਬੁੱਢੇ ਬੇਵਕੂਫ ਬਾਦਸ਼ਾਹ ਨਾਲੋਂ, ਜਿਨ੍ਹੇ ਨਸੀਹਤ ਸੁਣਨਾ ਛੱਡ ਦਿੱਤਾ, ਚੰਗਾ ਏ। ਯੋਹੰਨਾ। ਤੇ ਯਿਸੂ ਹੈਕਲ ਦੇ ਅੰਦਰ ਸੁਲੇਮਾਨੀ ਬਰਾਂਡੇ ਵਿੱਚ ਟੁਰ ਫਿਰ ਰਿਹਾ ਸੀ। ਇਸ ਲਈ ਯਹੂਦੀਆਂ ਨੇ ਉਹਦੇ ਆਲੇ ਦੁਆਲੇ ਇਕੱਠੇ ਹੋ ਕੇ ਉਹਨੂੰ ਆਖਿਆ, ਤੂੰ ਕਦੋਂ ਤੀਕਰ ਸਾਡੇ ਦਿਲਾਂ ਨੂੰ ਡਾਵਾਂਡੋਲ ਰੱਖੇਂਗਾ। ਜੇ ਤੂੰ ਮਸੀਹ ਏ ਤੇ ਸਾਨੂੰ ਸਾਫ਼ ਆਖ ਦੇ। ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੇ ਤੁਹਾਨੂੰ ਆਖ ਦਿੱਤਾ, ਪਰ ਤੁਸੀਂ ਯਕੀਨ ਨਹੀਂ ਕਰਦੇ। ਜਿਹੜੇ ਕੰਮ ਮੈਂ ਆਪਣੇ ਪਿਓ ਦੇ ਨਾਂ ਤੋਂ ਕਰਦਾ ਵਾਂ, ਉਹੀ ਮੇਰੇ ਗਵਾਹ ਨੇ। ਪਰ ਤੁਸੀਂ ਇਸ ਲਈ ਯਕੀਨ ਨਹੀਂ ਕਰਦੇ ਵੀ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਤੇ ਮੈਂ ਉਹਨਾਂ ਨੂੰ ਜਾਣਦਾ ਵਾਂ, ਤੇ ਉਹ ਮੇਰੇ ਮਗਰ ਮਗਰ ਟੁਰਦੀਆਂ ਨੇ, ਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਬਖਸ਼ਦਾ ਵਾਂ, ਤੇ ਉਹ ਹਮੇਸ਼ਾ ਤੀਕਰ ਕਦੀ ਹਲਾਕ ਨਾ ਹੋਣਗੀਆਂ, ਤੇ ਕੋਈ ਉਹਨਾਂ ਨੂੰ ਮੇਰੇ ਹੱਥ ਤੋਂ ਖੋਹ ਨਾ ਲਵੇਗਾ। ਮੇਰਾ ਪਿਓ ਜਿਨ੍ਹੇ ਮੈਨੂੰ ਉਹ ਦਿੱਤੀਆਂ ਨੇ, ਸਾਰਿਆਂ ਤੋਂ ਵੱਡਾ ਏ, ਤੇ ਕੋਈ ਉਹਨਾਂ ਨੂੰ ਮੇਰੇ ਪਿਓ ਦੇ ਹੱਥੋਂ ਖੋਹ ਨਹੀਂ ਸਕਦਾ। ਮੈਂ ਤੇ ਪਿਓ ਇੱਕ ਵਾਂ। ਮੱਤੀ। ਉਹਨੇ ਇਕਬਾਲ ਨੂੰ ਆਪਣੇ ਕੋਲ ਬੁਲਾ ਕੇ ਉਹਨੂੰ ਉਹਨਾਂ ਦੇ ਵਿਚਕਾਰ ਖੜਾ ਕੀਤਾ ਤੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜੇ ਤੁਸੀਂ ਤੋਬਾ ਨਾ ਕਰੋ ਤੇ ਬਾਲਾਂ ਵਾਂਗਰ ਨਾ ਬਣੋ, ਤੇ ਅਸਮਾਨ ਦੀ ਬਾਦਸ਼ਾਹੀ ਵਿੱਚ ਬਿਲਕੁਲ ਦਾਖਲ ਨਾ ਹੋਵੋਗੇ।
ਇਸ ਲਈ ਜਿਹੜਾ ਕੋਈ ਆਪਣੇ ਆਪ ਨੂੰ ਇਸ ਬਾਲ ਵਾਂਗਰ ਨਿੱਕਾ ਬਣਾਵੇਗਾ, ਉਹ ਹੀ ਅਸਮਾਨ ਦੀ ਬਾਦਸ਼ਾਹੀ ਵਿੱਚ ਵੱਡਾ ਹੋਵੇਗਾ। ਤੇ ਜੇ ਕੋਈ ਅਜਿਹੇ ਬਾਲ ਨੂੰ ਮੇਰੇ ਨਾਂ ਉੱਤੇ ਕਬੂਲ ਕਰਦਾ ਏ, ਉਹ ਮੈਨੂੰ ਕਬੂਲ ਕਰਦਾ ਏ। ਪਰ ਜੇ ਕੋਈ ਇਹਨਾਂ ਨਿੱਕਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਈਮਾਨ ਲਿਆਏ ਨੇ ਕਿਸੇ ਨੂੰ ਠੋਕਰ ਖਵਾਉਂਦਾ ਏ, ਉਹਦੇ ਲਈ ਇਹ ਚੰਗਾ ਏ ਭਈ ਵੱਡੀ ਚੱਕੀ ਦਾ ਪਾਟ ਉਹਦੇ ਗਲੇ ਵਿੱਚ ਪਾਇਆ ਜਾਵੇ ਤੇ ਉਹ ਡੂੰਘੇ ਸਮੁੰਦਰ ਵਿੱਚ ਡੁਬੋ ਦਿੱਤਾ ਜਾਵੇ। ਖਬਰਦਾਰ, ਇਹਨਾਂ ਨਿੱਕਿਆਂ ਵਿੱਚੋਂ ਕਿਸੇ ਨੂੰ ਨਾਚੀਜ਼ ਨਾ ਸਮਝਿਓ, ਕਿਉਂ ਜੇ ਮੈਂ ਤੁਹਾਨੂੰ ਆਖਦਾ ਵਾਂ ਭਈ ਅਸਮਾਨ ਉੱਤੇ ਉਹਨਾਂ ਦੇ ਫਰਿਸ਼ਤੇ ਮੇਰੇ ਅਸਮਾਨੀ ਪਿਓ ਦਾ ਮੂੰਹ ਵੇਖਦੇ ਨੇ, ਕਿਉਂ ਜੇ ਇਬਨੇ ਆਦਮ ਗਵਾਚਿਆਂ ਨੂੰ ਲੱਭਣ ਤੇ ਮੁਕਤੀ ਦੇਣ ਆਇਆ। ਤੁਸੀਂ ਕੀ ਸਮਝਦੇ ਹੋ, ਜੇ ਕਿਸੇ ਬੰਦੇ ਦੀਆਂ 100 ਭੇਡਾਂ ਹੋਣ ਤੇ ਉਹਨਾਂ ਵਿੱਚੋਂ ਇੱਕ ਗਵਾਚ ਜਾਵੇ ਤੇ ਕੀ ਉਹ 99 ਨੂੰ ਛੱਡ ਕੇ ਤੇ ਪਹਾੜੀ ਉੱਤੇ ਜਾ ਕੇ ਉਸ ਗਵਾਚੀ ਨੂੰ ਨਹੀਂ ਲੱਭੇਗਾ? ਤੇ ਜੇ ਇੰਜ ਹੋਵੇ ਭਈ ਉਹਨੂੰ ਲੱਭ ਲਵੇ, ਤੇ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਉਹ ਉਹਨਾਂ 99 ਦੀ ਬਜਾਏ ਜਿਹੜੀਆਂ ਗਵਾਚੀਆਂ ਨਹੀਂ, ਇਸ ਭੇਡ ਦੀ ਬਹੁਤੀ ਖੁਸ਼ੀ ਕਰੇਗਾ। ਇਸੇ ਤਰ੍ਹਾਂ ਤੁਹਾਡਾ ਅਸਮਾਨੀ ਪਿਓ ਇਹ ਨਹੀਂ ਚਾਹੁੰਦਾ ਵੀ ਇਹਨਾਂ ਨਿੱਕਿਆਂ ਵਿੱਚੋਂ ਇੱਕ ਵੀ ਹਲਾਕ ਹੋਵੇ। ਮੱਤੀ। ਪਰ ਯਿਸੂ ਨੇ ਆਖਿਆ, ਬਾਲਾਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਮਨਾ ਨਾ ਕਰੋ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਅਜਿਹਿਆਂ ਦੀ ਹੀ ਏ। ਅਮਸਾਲ। ਮੁੰਡੇ ਦੀ ਉਸ ਰਾਹ ਵਿੱਚ ਤਰਬੀਅਤ ਕਰ ਜਿਹਦੇ ਉੱਤੇ ਉਹਨੇ ਟੁਰਨਾ ਏ, ਉਹ ਬੁੱਢਾ ਹੋ ਕੇ ਵੀ ਉਹਦੇ ਤੋਂ ਨਹੀਂ ਹਟੇਗਾ। ਤਮੈਥੀਅਸ। ਕਿਉਂ ਜੇ ਰੱਬ ਦੀ ਪੈਦਾ ਕੀਤੀ ਹੋਈ ਹਰ ਸ਼ੈ ਚੰਗੀ ਏ ਤੇ ਕੋਈ ਸ਼ੈ ਇਨਕਾਰ ਦੇ ਕਾਬਲ ਨਹੀਂ, ਪਰ ਸ਼ਰਤ ਇਹ ਹੈ ਕਿ ਸ਼ੁਕਰਗੁਜ਼ਾਰੀ ਨਾਲ ਖਾਧੀ ਜਾਵੇ, ਇਸ ਲਈ ਭਈ ਰੱਬ ਦੇ ਕਲਾਮ ਤੇ ਦੁਆ ਨਾਲ ਪਾਕ ਹੋ ਜਾਂਦੀ ਏ। ਜੇ ਤੂੰ ਭਰਾਵਾਂ ਨੂੰ ਇਹ ਗੱਲਾਂ ਯਾਦ ਦਿਵਾਵੇਂਗਾ ਤੇ ਮਸੀਹ ਯਿਸੂ ਦਾ ਚੰਗਾ ਖਾਦਮ ਠਹਿਰੇਗਾ ਤੇ ਅਮਾਨ ਤੇ ਉਸ ਚੰਗੀ ਤਾਲੀਮ ਦੀਆਂ ਗੱਲਾਂ ਨਾਲ ਜਿਹਦੀ ਤੂੰ ਪੈਰਵੀ ਕਰਦਾ ਰਿਹਾ ਏ ਪਰਵਰਿਸ਼ ਪਾਉਂਦਾ ਰਵੇਂਗਾ। ਕਿਉਂ ਜੇ ਅਸੀਂ ਮਿਹਨਤ ਤੇ ਜਾਨ ਫਸ਼ਾਨੀ ਇਸ ਲਈ ਕਰਦੇ ਹਾਂ ਭਈ ਸਾਡੀ ਆਸ ਉਸ ਜਿਉਂਦੇ ਰੱਬ ਉੱਤੇ ਲੱਗੀ ਏ ਜਿਹੜਾ ਸਾਰੇ ਬੰਦਿਆਂ ਦਾ, ਖਾਸ ਕਰਕੇ ਇਮਾਨਦਾਰਾਂ ਦਾ ਮੁਨੱਜੀ ਏ। ਇਹਨਾਂ ਗੱਲਾਂ ਦਾ ਹੁਕਮ ਤੇ ਤਾਲੀਮ ਦੇ। ਕੋਈ ਤੇਰੀ ਜਵਾਨੀ ਦੀ ਬੇਇੱਜ਼ਤੀ ਨਾ ਕਰੇ, ਬਲਕਿ ਤੂੰ ਇਮਾਨਦਾਰਾਂ ਲਈ ਕਲਾਮ ਕਰਨ ਤੇ ਚਾਲ ਚਲਨ ਤੇ ਪਿਆਰ ਤੇ ਈਮਾਨ ਤੇ ਪਾਕੀਜ਼ਗੀ ਵਿੱਚ ਨਮੂਨਾ ਬਣ। ਜਦ ਤੀਕਰ ਮੈਂ ਨਾ ਆਵਾਂ, ਪੜ੍ਹਨ ਤੇ ਨਸੀਹਤ ਕਰਨ ਤੇ ਤਾਲੀਮ ਦੇਣ ਵੱਲ ਧਿਆਨ ਰੱਖ। ਉਸ ਨੇਮਤ ਤੋਂ ਬੇਖਬਰ ਨਾ ਰਹਿ ਜਿਹੜੀ ਤੈਨੂੰ ਮਿਲੀ ਏ। ਇਹਨਾਂ ਗੱਲਾਂ ਦੀ ਫਿਕਰ ਕਰ, ਇਹਨਾਂ ਵਿੱਚ ਹੀ ਮਸਰੂਫ ਰਹਿ, ਤਾਂ ਜੋ ਤੇਰੀ ਤਰੱਕੀ ਸਾਰਿਆਂ ਉੱਤੇ ਜ਼ਾਹਰ ਹੋਵੇ। ਆਪਣੀ ਤੇ ਆਪਣੀ ਤਾਲੀਮ ਦੀ ਖਬਰਦਾਰੀ ਕਰ, ਇਹਨਾਂ ਗੱਲਾਂ ਉੱਤੇ ਕਾਇਮ ਰਹਿ, ਕਿਉਂ ਜੇ ਇੰਜ ਕਰਨ ਨਾਲ ਤੂੰ ਆਪਣੀ ਤੇ ਆਪਣੇ ਸੁਣਨ ਵਾਲਿਆਂ ਦੀ ਵੀ ਮੁਕਤੀ ਦਾ ਵਸੀਲਾ ਹੋਵੇਂਗਾ। ਰੋਮੀਓ। ਤੇ ਰੱਬ ਜਿਹੜਾ ਸਬਰ ਤੇ ਤਸੱਲੀ ਦਾ ਚਸ਼ਮਾ ਏ, ਤੁਹਾਨੂੰ ਇਹ ਤੌਫੀਕ ਦੇਵੇ ਕਿ ਮਸੀਹ ਯਿਸੂ ਦੇ ਮੁਤਾਬਕ ਆਪਸ ਵਿੱਚ ਇੱਕ ਦਿਲ ਰਵੋ, ਤਾਂ ਜੋ ਤੁਸੀਂ ਇੱਕ ਦਿਲ ਤੇ ਇੱਕ ਜ਼ੁਬਾਨ ਹੋ ਕੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰੱਬ ਤੇ ਬਾਪ ਦੀ ਵਡਿਆਈ ਕਰੋ। ਇਸ ਲਈ ਜਿਵੇਂ ਮਸੀਹ ਨੇ ਰੱਬ ਦੇ ਜਲਾਲ ਲਈ ਤੁਹਾਨੂੰ ਆਪਣੇ ਨਾਲ ਸ਼ਾਮਲ ਕਰ ਲਿਆ ਏ, ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਨੂੰ ਸ਼ਾਮਲ ਕਰ ਲਵੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਏ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ, ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਵੀ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਏ, ਬਲਕਿ ਨਾ ਤੇ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਬੇਗਰਜ਼ ਸੀ। ਉਹ ਆਪਣੀ ਜਵਾਨੀ ਦੇ ਸ਼ੁਰੂ ਤੋਂ ਹੀ ਪਿਓ ਦੇ ਕੰਮ ਵਿੱਚ ਪੈ ਗਿਆ ਸੀ। ਦੁਖੀ ਬੰਦਾ ਮਾਦੀ ਹਯਾਤੀ ਤੇ ਜ਼ਹਾਨਤ ਦੇ ਅਦਮ ਨੂੰ ਤੇ ਕਾਦਰ ਜਾਮੇ ਰੱਬ, ਚੰਗਿਆਈ ਦੀ ਕਾਦਰ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਏ। ਸ਼ਫਾਈਆ ਸਿਆਨ ਜਾਂ ਕ੍ਰਿਸਚਨ ਸਾਇੰਸ ਦੇ ਇਹ ਅਫਜ਼ਲ ਨੁਕਤੇ ਨੇ ਜਿਨ੍ਹਾਂ ਨੇ ਉਹਨੂੰ ਮੁਹੱਬਤ ਨਾਲ ਲੇਸ ਕੀਤਾ। ਰੱਬ ਦੇ ਆਲਾ ਤਰੀਨ ਨੁਮਾਇੰਦੇ ਨੇ ਇਲਾਹੀ ਅਸੂਲ ਦੀ ਅਕਾਸੀ ਲਈ ਇਨਸਾਨੀ ਕਾਬਲੀਅਤ ਦੇ ਬਾਰੇ ਗੱਲ ਕਰਦਿਆਂ ਹੋਏ ਆਪਣੇ ਚੇਲਿਆਂ ਨੂੰ ਪੇਸ਼ਨਗੋਈ ਦੇ ਤੌਰ ਤੇ ਨਾ ਸਿਰਫ ਆਪਣੇ ਦੌਰ ਬਲਕਿ ਹਰ ਦੌਰ ਲਈ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ।
ਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੁਅਜਜ਼ੇ ਹੋਣਗੇ। ਉਹਨੇ ਇਨਸਾਨੀ ਹਯਾਤੀ ਦੀ ਅਜ਼ਮਤ ਦੇ ਪਾਰੋਂ ਇਲਾਹੀ ਹਯਾਤੀ ਨੂੰ ਜ਼ਾਹਰ ਕੀਤਾ। ਉਹਦੇ ਖਾਲਸ ਖਲੂਸ ਦੀ ਵਸਅਤ ਦੇ ਪਾਰੋਂ ਉਹਨੇ ਮੁਹੱਬਤ ਦੀ ਵਜ਼ਾਹਤ ਕੀਤੀ। ਸੱਚਾਈ ਦੀ ਫਰਾਵਾਨੀ ਨਾਲ ਉਹਨੇ ਗਲਤੀ ਨੂੰ ਜਿੱਤਿਆ। ਜੱਗ ਨੇ ਇਹ ਨਾ ਵੇਖਦਿਆਂ ਹੋਏ ਉਹਦੀ ਰਾਸਤਬਾਜ਼ੀ ਨੂੰ ਕਬੂਲ ਨਾ ਕੀਤਾ, ਬਲਕਿ ਧਰਤੀ ਨੂੰ ਉਹ ਹਮਾਂਗੀ ਨਸੀਬ ਹੋਈ ਜਿਹਨੂੰ ਉਹਦੇ ਜਲਾਲੀ ਨਮੂਨੇ ਨੇ ਮੁਤਾਰਫ ਕਰਾਇਆ ਸੀ। ਉਹਦੀ ਤਾਲੀਮ ਤੇ ਨਮੂਨੇ ਮਗਰ ਟੁਰਨ ਨੂੰ ਕੌਣ ਤਿਆਰ ਏ? ਸਾਰਿਆਂ ਨੇ ਛੇਤੀ ਜਾਂ ਕੁਝ ਚਿਰ ਬਾਅਦ ਮਸੀਹ ਯਾਨੀ ਰੱਬ ਦੇ ਅਸਲੀ ਤਸੱਵੁਰ ਵਿੱਚ ਆਪਣੇ ਆਪ ਨੂੰ ਜੋੜਨਾ ਹੈ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ। ਉਹਦਾ ਨਸਬ ਸੋਹਣਾ, ਚੰਗਿਆਈ ਤੇ ਪਾਕੀਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵੈਸ਼ੀ ਫਿਤਰਤ ਵਿੱਚ ਨਹੀਂ ਤੇ ਨਾ ਹੀ ਉਹ ਜ਼ਹਾਨਤ ਤਿਕਰ ਅਪੜਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਤੇ ਅਸਲੀ ਮੰਬਾ ਏ। ਰੱਬ ਉਹਦਾ ਪਿਓ ਏ ਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਜੇ ਅਸਲੀਅਤ ਰੱਬ ਇਲਾਹੀ ਅਸੂਲ ਦੇ ਨਾਲ ਪੂਰੇ ਤੌਰ ਤੇ ਹਮਾਂਗੀ ਵਿੱਚ ਏ ਤੇ ਸ਼ੱਕ ਕਰਨਾ ਬੇਵਕੂਫੀ ਹੋਵੇਗੀ। ਜੇ ਸਾਇੰਸ ਜਦ ਸਮਝੀ ਜਾਵੇ ਤੇ ਜ਼ਾਹਰ ਕੀਤੀ ਜਾਵੇ, ਸਾਰੀ ਮੁਖਾਲਫਤ ਨੂੰ ਨੇਜ਼ ਕਰਦੀ ਏ। ਕਿਉਂ ਜੇ ਤੁਸੀਂ ਮੰਨ ਲੈਂਦੇ ਹੋ ਵੀ ਰੱਬ ਕਾਦਰ ਮੁਤਲਕ ਏ, ਕਿਉਂ ਜੇ ਐਸ ਨਿਉ ਉੱਤੇ ਇਹ ਗੱਲ ਸਾਹਮਣੇ ਆਉਂਦੀ ਏ ਭਈ ਚੰਗਿਆਈ ਤੇ ਇਹਦੀਆਂ ਮਿੱਠੀਆਂ ਮੁਖਾਲਫਤਾਂ ਵਿੱਚ ਸਾਰੀ ਕੁਦਰਤ ਪਾਈ ਜਾਂਦੀ ਏ। ਕ੍ਰਿਸਚਨ ਸਾਇੰਸ ਮੁਨਾਸਬ ਤੌਰ ਤੇ ਸਮਝੀ ਜਾ ਕੇ ਇਨਸਾਨੀ ਸਿਆਣ ਨੂੰ ਉਹਨਾਂ ਮਾਦੀ ਅਕੀਦਿਆਂ ਦੀ ਗਲਤ ਫਹਿਮੀ ਨੂੰ ਦੂਰ ਕਰੇਗੀ ਜਿਹੜੇ ਰੂਹਾਨੀ ਅਸਲੀਤਾਂ ਦੇ ਨਾਲ ਜੰਗ ਕਰਦੇ ਨੇ, ਤੇ ਸੱਚਾਈ ਨੂੰ ਥਾਂ ਦੇਣ ਲਈ ਇਹਨਾਂ ਮਾਦੀ ਅਕੀਦਿਆਂ ਦਾ ਇਨਕਾਰ ਕੀਤਾ ਜਾਣਾ ਤੇ ਇਹਨਾਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਏ। ਉਸ ਭਾਂਡੇ ਵਿੱਚ ਤੁਸੀਂ ਹੋਰ ਨਹੀਂ ਪਾ ਸਕਦੇ ਜਿਹੜਾ ਪਹਿਲਾਂ ਹੀ ਭਰਿਆ ਹੋਵੇ। ਮਾਦੇ ਉੱਤੇ ਕਿਸੇ ਸਿਆਣੇ ਬੰਦੇ ਦੇ ਈਮਾਨ ਨੂੰ ਝੰਜੋੜਨ ਲਈ ਤੇ ਰੱਬ ਉੱਤੇ ਈਮਾਨ ਦਾ ਬੀਜ ਬੋਣ ਲਈ, ਯਾਨੀ ਬਦਨ ਨੂੰ ਹਮਾਹੰਗ ਬਣਾਉਣ ਲਈ, ਰੂਹ ਦੀ ਕਾਬਲੀਅਤ ਪੈਦਾ ਕਰਨ ਲਈ ਲਖਾਰੀ ਨੇ ਕਈ ਵਾਰੀ ਸਾਡੇ ਉਸਤਾਦ ਦੇ ਬਾਲਾਂ ਦੇ ਨਾਲ ਪਿਆਰ ਨੂੰ ਯਾਦ ਕੀਤਾ ਤੇ ਇਹਨੂੰ ਬਹੁਤ ਸੱਚ ਸਮਝਿਆ ਵੀ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਹੀ ਏ। ਵਾਲਦੈਨ ਨੂੰ ਆਪਣੇ ਬਾਲਾਂ ਦੀ ਹਯਾਤੀ ਦੇ ਸ਼ੁਰੂ ਵਿੱਚ ਹੀ ਸਿਹਤ ਤੇ ਪਾਕੀਜ਼ਗੀ ਦੀਆਂ ਸੱਚਾਈਆਂ ਦੀ ਤਾਲੀਮ ਦੇਣੀ ਚਾਹੀਦੀ ਏ। ਬਾਲ ਵੱਡਿਆਂ ਦੇ ਮੁਕਾਬਲੇ ਵਿੱਚ ਬਹੁਤੇ ਕਾਬਲੇ ਅਮਲ ਹੁੰਦੇ ਨੇ ਤੇ ਉਹ ਬਹੁਤੇ ਸੌਖੇ ਤਰੀਕੇ ਨਾਲ ਉਹਨਾਂ ਸਾਦਾ ਅਸਲੀਅਤਾਂ ਨੂੰ ਪਸੰਦ ਕਰਦੇ ਨੇ ਜਿਹੜੀਆਂ ਉਹਨਾਂ ਨੂੰ ਖੁਸ਼ ਤੇ ਚੰਗੇ ਬਣਾਉਂਦੀਆਂ ਨੇ। ਯਿਸੂ ਨੇ ਬੁਰਾਈ ਤੋਂ ਉਹਨਾਂ ਨੂੰ ਆਜ਼ਾਦੀ ਤੇ ਚੰਗਿਆਈ ਦੀ ਕਬੂਲੀਅਤ ਦੇ ਪਾਰੋਂ ਨਿੱਕੇ ਬਾਲਾਂ ਨੂੰ ਪਿਆਰ ਕੀਤਾ। ਕਿਉਂ ਜੇ ਉਮਰ ਦੋ ਸਲਾਵਾਂ ਦੇ ਵਿਚਕਾਰ ਥਾਂ ਰੱਖਦੀ ਏ ਜਾਂ ਝੂਠੇ ਅਕੀਦਿਆਂ ਨਾਲ ਲੜਾਈ ਕਰਦੀ ਏ, ਜਵਾਨੀ ਸੱਚਾਈ ਵੱਲ ਆਸਾਨੀ ਨਾਲ ਤੇ ਤੇਜ਼ੀ ਨਾਲ ਕਦਮ ਵਧਾਉਂਦੀ ਏ। ਇੱਕ ਨਿੱਕੀ ਬੱਚੀ ਨੇ ਜਿਹੜੀ ਕਦੀ ਕਦੀ ਮੇਰੀਆਂ ਗੱਲਾਂ ਸੁਣਦੀ ਏ, ਬਹੁਤ ਭੈੜੇ ਤਰੀਕੇ ਨਾਲ ਆਪਣੀ ਉਂਗਲੀ ਜ਼ਖਮੀ ਕਰਵਾ ਲਈ। ਇੰਜ ਲੱਗਿਆ ਜਿਵੇਂ ਉਹਨੂੰ ਪਤਾ ਨਹੀਂ ਚੱਲਿਆ। ਕਿਸੇ ਦੇ ਪੁੱਛਣ ਪਾਰੋਂ ਉਹਨੇ ਬਹੁਤ ਸਾਦਗੀ ਨਾਲ ਜਵਾਬ ਦਿੱਤਾ, ਮਾਦੇ ਵਿੱਚ ਕੋਈ ਅਹਿਸਾਸ ਨਹੀਂ ਹੁੰਦਾ। ਹੱਸਦੀਆਂ ਅੱਖੀਆਂ ਨਾਲ ਦੌੜਦੀ ਨੱਸਦੀ ਉਹਨੇ ਬਸ ਇੰਨਾ ਹੀ ਆਖਿਆ, ਮਾਮਾ ਮੇਰੀ ਉਂਗਲੀ ਇੱਕ ਨਿੱਕਾ ਜਿਹਾ ਜ਼ਖਮ ਨਹੀਂ ਹੈ। ਮਾਦੇ ਦੀ ਫਰਜ਼ੀ ਹਯਾਤੀ ਉੱਤੇ ਅਕੀਦੇ ਦੇ ਤੇਜ਼ਤਰੀਨ ਤਜਰਬੇ, ਇਹਦੇ ਇਲਾਵਾ ਸਾਡੀਆਂ ਮਾਯੂਸੀਆਂ ਤੇ ਨਾ ਮੁੱਕਣ ਵਾਲੀਆਂ ਪਰੇਸ਼ਾਨੀਆਂ ਸਾਨੂੰ ਇਲਾਹੀ ਮੁਹੱਬਤ ਦੀਆਂ ਬਾਹਾਂ ਵਿੱਚ ਥੱਕੇ ਹੋਏ ਬੱਚਿਆਂ ਵਾਂਗਰ ਅਪੜਾ ਦਿੰਦੇ ਨੇ। ਫਿਰ ਅਸੀਂ ਇਲਾਹੀ ਸਾਇੰਸ ਵਿੱਚ ਹਯਾਤੀ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਰਹਾਈ ਦੇ ਇਸ ਅਮਲ ਤੋਂ ਬਗੈਰ ਕੀ ਤੂੰ ਲੱਭਣ ਨਾਲ ਰੱਬ ਨੂੰ ਪਾ ਸਕਦਾ ਹੈ? ਕਿਸੇ ਬੰਦੇ ਦਾ ਆਪਣੇ ਆਪ ਨੂੰ ਗਲਤੀ ਤੋਂ ਬਚਾਉਣ ਦੀ ਬਜਾਏ ਸੱਚਾਈ ਦੀ ਤਾਂਘ ਕਰਨਾ ਬਹੁਤਾ ਸੌਖਾ ਹੈ। ਇਨਸਾਨ ਕ੍ਰਿਸਚਨ ਸਾਇੰਸ ਦੀ ਸਿਆਣ ਨੂੰ ਲੱਭ ਸਕਦੇ ਨੇ, ਪਰ ਉਹ ਕ੍ਰਿਸਚਨ ਸਾਇੰਸ ਵਿੱਚੋਂ ਹਸਤੀ ਦੀਆਂ ਹਕੀਕਤਾਂ ਨੂੰ ਕੋਸ਼ਿਸ਼ ਦੇ ਬਗੈਰ ਚੁਣਨ ਦੇ ਕਾਬਲ ਨਹੀਂ ਹੋਣਗੇ। ਇਹ ਇਖਤਲਾਫ ਹਰ ਤਰ੍ਹਾਂ ਦੀ ਗਲਤੀ ਨੂੰ ਛੱਡਣ ਤੇ ਚੰਗਿਆਈ ਦੇ ਇਲਾਵਾ ਕੋਈ ਦੂਜਾ ਸ਼ਾਉਰ ਨਾ ਰੱਖਣ ਦੀ ਕੋਸ਼ਿਸ਼ ਕਰਨ ਨਾਲ ਬਣਿਆ ਹੈ। ਮੁਹੱਬਤ ਦੀ ਸੇਧ ਦੇਣ ਵਾਲੀ ਮਲਾਮਤ ਦੇ ਰਾਹੀਂ ਰਾਸਤਬਾਜ਼ੀ, ਅਮਨ ਤੇ ਪਾਕੀਜ਼ਗੀ ਵੱਲ ਸਾਡੇ ਵਧਣ ਵਿੱਚ ਮਦਦ ਕੀਤੀ ਜਾਂਦੀ ਏ, ਜਿਹੜੇ ਸਾਇੰਸ ਦੇ ਇਮਤਿਆਜ਼ੀ ਨਿਸ਼ਾਨ ਨੇ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਸ਼ਬੀਹ ਏ। ਇਲਾਹੀ ਫਿਤਰਤ ਨੂੰ ਮਸੀਹ ਯਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਏ, ਜਿਨ੍ਹੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੇ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਿਰ ਕਰਦੀ ਏ। ਸਾਇੰਸੀ ਹਸਤੀ ਤੇ ਇਲਾਹੀ ਸ਼ਫਾਅਤ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਤੇ ਖਿਆਲ, ਕਾਮਲ ਰੱਬ ਤੇ ਕਾਮਲ ਇਨਸਾਨ
ਸੋਚ ਤੇ ਇਜ਼ਹਾਰ ਦੀ ਨਿਉ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਯਿਸੂ ਦਾ ਇਕਰਾਰ ਕਰਨ ਵਾਲੇ ਉਹਦੇ ਪੈਰੋਕਾਰ ਉਹਦੀਆਂ ਰਾਹਾਂ ਮਗਰ ਟੁਰਨਾ ਤੇ ਉਹਦੇ ਵੱਡੇ ਕੰਮਾਂ ਦੀ ਨਕਲ ਕਰਨਾ ਕਦੋਂ ਸਿੱਖਣਗੇ? ਇਹ ਮੁਮਕਿਨ ਹੈ? ਹਾਂ, ਇਹ ਹਰ ਬੱਚੇ, ਮਰਦ ਤੇ ਔਰਤ ਦੀ ਜ਼ਿੰਮੇਦਾਰੀ ਤੇ ਹੱਕ ਹੈ ਭਈ ਉਹ ਹਯਾਤੀ ਤੇ ਸਚਾਈ, ਸਿਹਤ ਤੇ ਪਾਕੀਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਕ੍ਰਿਸਚਨ ਸਾਇੰਸ ਆਜ਼ਾਦੀ ਨੂੰ ਉੱਚਾ ਕਰਦੀ ਤੇ ਚੀਕਦੀ ਏ ਭਈ ਮੇਰੇ ਮਗਰ ਟੁਰੋ, ਬਿਮਾਰੀ, ਪਾਪ ਤੇ ਮੌਤ ਦੇ ਬੰਧਨਾਂ ਤੋਂ ਬਚੋ। ਯਿਸੂ ਨੇ ਰਾਸਤਾ ਸਿੱਧਾ ਕੀਤਾ ਏ। ਜੱਗ ਦੇ ਵਾਸੀਓ, ਰੱਬ ਦੇ ਬੱਚਿਆਂ ਦੀ ਜਲਾਲੀ ਆਜ਼ਾਦੀ ਨੂੰ ਕਬੂਲ ਕਰੋ ਤੇ ਆਜ਼ਾਦ ਹੋਵੋ। ਇਹ ਤੁਹਾਡਾ ਇਲਾਹੀ ਹੱਕ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।